सलाम नमस्ते सत श्री अकाल। सुनियो की हाल है, ठीक हो? चलिए फिर आज तुम केड़ी लवाइए बाहर दी। मौसम चंगा अज, बड़ा खूबसूरत दिन है। शाम पै गई है। साडा शहर भी जिहड़ा ना काफ़ी हुण वड्डा हुंदा जांदा है, रश वधदा जांदा है। जिहड़ी हाई राइज बिल्डिंग्स ने, ये दर्जनां नवीं बिल्डिंगां इत्थे पे बनदियां ने। तो मैं सोचदा भी जदों ये सारियां आबाद हो गईयां ते इत्थे तां ला मच जानी है। ज़ाहिर है एक एक बिल्डिंग च सैकड़ां अपार्टमेंट ते दफ्तर बनदे पे, वो सारे भरने ना बंदियां नाल ही भरने ना जी। ते फिर सड़कों ते बड़ा प्रेशर होना है ट्रैफिक का। जो लंडन वाले पता है ना भी सड़क जाम रहिंदियां, उंज तो लगता इत्थे भी समा बन जाना। अल्लाह खैर करे। मेरे खब्बे हत्थ जिहड़ी लैन है ना जी, ये बस लैन है, बस लेन। वो सिर्फ बस ते टैक्सी चलती है, तो उंज विच कोई ऐसी बार नहीं है कि भी। तो फिर खब्बे वाली जिहड़ी है ना, ये बस लेन जे। इत्थे उत्ते कैमरे लगे हैं, टाइम मुकर्रर है। उस टाइम दे विच जिस भी गड्डी इस बस लेन ते चढ़ाई ना, ਉਹਦੀ फोटो छकी जानी है तो लफड़ा गारा आ जाना। क्या इन्ना 100 पाउंड जड़ा जी ना ठोक गया ते दे छोड़ो। ते जेड़ा बंदा गड्डी में चलांदा ना, गड्डी ओहदा नाम है। ਉਹਦੇ ਐਡਰੈਸ ਤੇ ਰਜਿਸਟਰ ਹੈ। ਇਸ ਵਾਸਤੇ ਇਹ ਨਹੀਂ ਮੁਮਕਿਨ ਕਿ ਵੀ ਉਹਨੂੰ ਹਰਾ ਨਾ ਲੱਭੇ। कानून की हुक्मरानी आखते जिथे कोई असूल जाब्ते होण ना जी, ते उथे सुकून हुंदा जे। ये जिहड़ी थर्ड वर्ल्ड है ना, जिहड़े साडे मुल्क ने जिथों दे असीं नेटिव्स हां, उथे साने दस्सिया गया कि भी नहीं असूल जाब्ते जिहड़े ना, ये पाबंदियां ये नितराणियां आस्ते कमियां आस्ते होंदे ने, चौधरियां आस्ते तकड़े बंदियां आस्ते इन्हां दी कोई जरूरत नहीं। राती पुलिस वाला गश्त करदा होवे ना जी, खास तौर ते पिंडां दे एरियाज दे विच, शहरां च भी यही आलम है। ते वो जे किसी चौधरी दी गड्डी डक ले ते पुछे भी कोई कागज शागज को अपना अता पता है, तो चौधरी जड़ा ना वो इस चीज़ नूं अपनी शान के खिलाफ तोहीन समझदा है। हालांकि वो जड़ा थानेदार है वो ओदी हिफाजत वास्ते ये इकदाम करता है। मैं जिथे चौधरी तू पे सड़कों से फिरना है, उत्थे मुमकिन है गुटकेत भी फिरदा होवे, कोई
ਚੋਰ ਹੀ ਫਿਰਦਾ ਹੈ, ਤੇਰੇ ਮੱਥੇ ਤੇ ਨਹੀਂ ਲਿਖਿਆ ਵੀ ਤੂੰ ਕੌਣ ਹੈ? ਪਰ ਕਿਉਂ ਭਾਈ, ਮੈਨੂੰ ਪੁੱਛਿਆ ਕਿਉਂ? ਕੋਈ ਪੁਲਿਸ ਵਾਲਾ ਵੀ ਐਵੇਂ ਪਿਆ ਪੁੱਛਦਾ ਵੀ ਜਦੋਂ ਤੱਕ ਹੁਣ ਇੱਥੇ ਇਹ ਵੇ ਕਿ ਤੁਸੀਂ ਗੱਡੀ ਚਲਾਉਂਦੇ ਪਏ ਤੇ ਤੁਹਾਡੀਆਂ ਬੱਤੀਆਂ ਜਿਹੜੀਆਂ ਨਾ ਉਹ ਠੀਕ ਹੋਣੀ ਚਾਹੀਦੀਆਂ, ਤੁਹਾਡੇ ਇਸ਼ਾਰੇ ਕੰਮ ਕਰਨੇ ਚਾਹੀਦੇ ਨੇ, ਹਰ ਬੱਤੀ ਰੋਸ਼ਨ ਹੋਣੀ ਚਾਹੀਦੀ ਹੈ ਜਿਹੜੀ ਵੀ ਲੱਗੀ ਹੈ ਗੱਡੀ। ਜੇ ਉਹ ਕੋਈ ਬੱਤੀ ਕੰਮ ਨਹੀਂ ਕਰਦੀ ਤੇ ਫਿਰ ਪੁਲਿਸ ਵਾਲਾ ਤੁਹਾਨੂੰ ਰੋਕ ਸਕਦਾ ਹੈ, ਜਾਂ ਤੁਸੀਂ ਕੋਈ ਗਲਤੀ ਕੀਤੀ ਹੈ। ਸਵੈ ਦੇ ਕੋਈ ਜਨਰਲ ਹੋਲਡ ਅਪ ਹੋਵੇ ਤੇ ਉਹਦੇ ਵਿੱਚ ਫਿਰ ਉਹ ਮਤਲਬ ਰੋਕ ਦੇਣ ਗੱਡੀਆਂ। ਅਦਰਵਾਈਜ਼ ਮਤਲਬ ਐਨ ਚਲਦੀ ਗੱਡੀ ਹੋਵੇ ਤੇ ਪੁਲਿਸ ਵਾਲੇ ਦੀ ਬਿਲਕੁਲ ਉਹਨੂੰ ਇਜਾਜ਼ਤ ਨਹੀਂ ਵੀ ਉਹ ਗੱਡੀਆਂ ਰੋਕੇ, ਕਿਉਂਕਿ ਸਮਝਿਆ ਜਾਂਦਾ ਕਿ ਵੀ ਇਹ ਜ਼ਬਰ ਹੈ ਔਰ ਇਹ ਬੰਦਿਆਂ ਨੂੰ ਲੇਟ ਕਰਨ ਵਾਲੀ ਗੱਲ ਹੈ। ਤੇ ਲੇਟ ਕਰਨਾ ਕਿਸੇ ਵੀ ਬੰਦੇ ਨੂੰ ਜਾਂ ਉਹਦੀ ਜ਼ਿੰਦਗੀ ਦੇ ਵਿੱਚ ਮੁਖਲ ਹੋਣਾ ਪੁਲਿਸ ਦਾ ਇਹ ਕੰਮ ਨਹੀਂ। ਪੁਲਿਸ ਦਾ ਕੰਮ ਹੈ ਲੋਕਾਂ ਨੂੰ ਫੈਸਿਲਿਟੇਟ ਕਰਨਾ, ਉਹਨਾਂ ਨੂੰ ਸਹੂਲਤ ਦੇਣਾ। ਸਾਡੇ ਮੁਲਕਾਂ ਦੇ ਵਿੱਚ ਹਰ ਡਿਪਾਰਟਮੈਂਟ ਦਾ ਕੰਮ ਹੈ ਕਿ ਬੰਦਿਆਂ ਦੀ ਸੰਗੀ ਤੇ ਨਾ ਰੱਖਣਾ, ਇਹਨਾਂ ਨੂੰ ਤੰਗ ਕਰਨਾ। ਉੱਥੇ ਦੀ ਸਾਈਕੀ ਇਹ ਵੀ ਉਹ ਸੈਕਟਰੀਏਟ ਬੰਦੇ ਗਏ ਨਾ ਜੀ, ਤੇ ਉੱਥੇ ਵੇਖਿਆ ਹੁਣ ਸੈਕਟਰੀਏਟ ਜ਼ਾਹਿਰ ਅੰਦਰ ਵੀ ਮੋਟੇ ਬਾਬੂ ਬੈਠੇ ਨੇ ਤੇ ਉੱਥੇ ਜਾਂਦੇ ਵੀ ਮੋਟੇ ਹੀ ਨਾ। ਹੁਣ ਉਹ ਜਿਹੜਾ ਹੈ ਉਹ ਮਸਤ ਹਥਿਆਰ ਲੱਗਦਾ ਜਾਏ, ਉਹ ਕੋਈ ਬੰਦਾ ਕੋਈ ਮਸਕੀਨ ਆ ਮੇਰੇ ਹਾਰ ਉਸ ਆਖਿਆ ਵੀ ਇਹ ਸੰਤਰੀ ਵੀ ਖਲੋਤਾ ਤੇ ਇਹਨੂੰ ਮੈਂ ਇਹਦਾ ਵੀ ਕੋਈ ਪਰਪਸ ਹੈ, ਮੈਂ ਇਹਨੂੰ ਪੁੱਛ ਲਵਾਂ। ਉਸ ਉਹਦੇ ਕੋਲ ਜਾ ਕੇ ਆਖਿਆ ਕਿ ਭਾਈ ਜੀ ਮੈਂ ਵੀ ਲੱਗ ਜਾਵਾਂ। ਉਹਨੇ ਆਖਿਆ ਤੂੰ ਸਾਈਡ ਤੇ ਖਲੋ ਜਾ। ਉਹ 15-20 ਮਿੰਟ ਗੁਜ਼ਰੇ, ਫੇਰ ਪੁੱਛਿਓ ਜੀ ਹੁਣ ਮੈਂ ਟੁਰ ਜਾਵਾਂ। ਉਹਨੇ ਆਖਿਆ ਨਹੀਂ ਖਲੋ ਜਾ, ਤੂੰ ਨਹੀਂ ਜਾਣਾ। ਉਹ ਖੈਰ ਹੀ ਨਾ, ਉੱਥੇ ਉਹਨੂੰ ਘੰਟਾ 1.5 ਘੰਟਾ ਹੋ ਗਿਆ। ਉਸ ਜਾ ਗਿਆ ਕਿ ਵੀ ਤੂੰ ਹੋਰ ਕੋਈ ਸਵਾਲ ਜਵਾਬ ਵੀ ਨਹੀਂ ਪਿਆ ਮੇਰੇ ਤੇ ਕਰਦਾ, ਔਰ ਮੈਨੂੰ ਜਾਣ ਵੀ ਨਹੀਂ ਪਿਆ ਦਿੰਦਾ। ਵਜ੍ਹਾ ਕਿ ਸਾਰੀ ਦੁਨੀਆ ਲੱਗਦੀ ਜਾਂਦੀ ਹੈ। ਹੋ ਸਕੇ ਸਾਰੀ ਦੁਨੀਆ ਮੇਰੇ ਕੋਲੋਂ ਪੁੱਛਿਆ, ਤੂੰ ਪੁੱਛ ਲਿਆ ਤੇ ਹੁਣ ਮੇਰਾ ਦਿਲ ਨਹੀਂ ਵੀ ਤੂੰ ਜਾਵੇਂ। ਉਹਨਾਂ ਕੋ ਮੇਰੇ ਕੋਲ ਪੁੱਛਿਆ। ਸੋ ਪਾਕਿਸਤਾਨ ਦੇ ਵਿੱਚ ਜਿਸ ਪੁੱਛ ਲਿਆ ਨਾ ਉਹਦੇ ਤੇ ਕਾਨੂੰਨ ਲੱਗ ਗਿਆ, ਤੇ ਜਿਸ ਨਹੀਂ ਪੁੱਛਿਆ ਉਹ ਜਾਂਦਾ ਰਵੇ। ਅੱਜ ਇੱਕ ਮੇਰਾ ਦੋਸਤ ਪਾਕਿਸਤਾਨੋਂ ਆਏ ਆ ਤੇ ਉਹਦੇ ਨਾਲ ਗੱਲ ਹੋਈ ਤੇ ਉਹਨੇ ਬੜੀ ਸਵਾਦੀ ਗੱਲ ਸੁਣਾਈ। ਉਹ ਵੱਡਾ ਚੌਧਰੀ ਹੈ ਤੇ ਉਸ ਆਖਿਆ ਵੀ ਮੈਂ ਇਸਲਾਮਾਬਾਦ ਗਿਆ ਤੇ ਮੇਰੇ ਨਾਲ ਮੇਰੇ ਗਨਮੈਨ ਵੀ ਆਏ ਤੇ ਬੰਦੂਕਾਂ ਵੀ ਗੱਡੀ ਦੇ ਵਿੱਚ। ਉਹ ਥਾਂ ਜਨਾਬ ਉੱਥੇ ਡਾਕਿਆ ਤੇ ਉਹ ਰੋਕਣ ਤੇ ਉਹ ਪੁੱਛਣ ਵਿੱਚ ਜਾਤੀ ਮਾਰਨ ਦੇ ਵਿੱਚ ਬੰਦੂਕਾਂ ਪਈਆਂ ਹੋਣ, ਹਾਲਾਂਕਿ ਉਹ ਸਾਰੀਆਂ ਲਾਇਸੈਂਸੀਆਂ ਹੋਣ। ਉਹ 2 ਨਾਕੇ ਤੇ ਕਹਿੰਦਾ ਅਸੀਂ ਭੁਗਤੇ ਤੇ ਹਰ ਵਾਰੀ ਇਹ ਸੂਰਤ ਪੈਂਦਾ ਹੈ। ਤੇ ਫਿਰ ਵਿੱਚੋਂ ਇੱਕ ਸਿਆਣਾ ਉਸ ਆਖਿਆ ਕਿ ਚੌਧਰੀ ਇਹ ਗੱਲ ਨਹੀਂ ਬਣਨੀ, ਇੱਥੇ ਤੇ ਕਦਮ ਤੇ ਨਾਕਾ ਤੇ ਕੋਈ ਦਾ ਵੱਲ ਕਰੀਏ। ਉਹ ਵੱਲ ਉਹਨੇ ਇਹ ਸੋਚਿਆ, ਉਹਨੇ ਆਖਿਆ ਜੀ ਅਸੀਂ ਸਵਾਇਰ ਡਰਾਈਵਰ ਦੇ ਹਰ ਬਾਰੀ ਚੋਂ ਇਹਨਾਂ ਬੰਦੂਕਾਂ ਅਸੀਂ ਬਾਹਰ ਕੱਢ ਛੜੀਆਂ, ਸ਼ੀਸ਼ੇ ਥੱਲੇ ਲਾ ਲਏ। ਹੁਣ ਦੂਰੋਂ ਵੇਖਣ ਵੀ ਬੰਦੇ ਪਏ ਆਉਂਦੇ ਨੇ ਤੇ ਵਿੱਚ ਬੰਦੂਕਾਂ ਨੇ ਗੱਡੀ ਦੇ। ਉਹ ਉੱਥੇ ਸਲੂਟ ਮਾਰਨ ਤੇ ਕਿਸੇ ਨਹੀਂ ਫਿਰ ਡਕਿਆ ਸਨ। ਸੋ ਜਨਾਬ ਇਹ ਸੂਰਤ ਹਾਲ ਹੈ। ਜਿਹੜੀ ਐਂ ਦੀ ਸੂਰਤ ਹਾਲ ਹੁੰਦੀ ਹੈ ਨਾ, ਉਹਦੇ ਵਿੱਚ ਫਿਰ ਜਿਹੜਾ ਨਾ ਉਹ ਬੰਦਿਆਂ ਦੇ ਦਿਲਾਂ ਦੇ ਵਿੱਚ ਉਹ ਗੈਰ ਇਤਮੀਨਾਨ ਡਿਸਸੈਟਿਸਫੈਕਸ਼ਨ ਪੈਦਾ ਹੁੰਦੀ ਹੈ। ਲੋਕਾਂ ਨੂੰ ਡਿਸਪੈਰਿਟੀ ਨਜ਼ਰ ਆਉਂਦੀ ਹੈ ਕਿ ਜਿਹੜਾ ਪੁੱਛੇ ਉਹਨੂੰ ਤੇ ਜਾਣ ਨਹੀਂ ਦੇਣਾ ਤੇ ਜਿਹੜਾ ਨਾ ਪੁੱਛੇ ਉਹਦੇ ਵਾਸਤੇ ਸਾਰਾ ਕੁਝ ਠੀਕ ਹੈ। ਇਹ ਜ਼ਿਆਦਤੀ ਹੈ। ਇਹਦੀ ਸੂਰਤ ਹਾਲ ਜਿਹੜੀ ਹੈ ਨਾ ਉਹ ਤਾਂ ਦੇਰ ਨਹੀਂ ਚੱਲਦੀ। ਇਸੇ ਸੂਰਤ ਹਾਲ ਨੂੰ
अनारकियत तवाइफ अल मलूकी। सारी कायनात जिहड़ी है ना ये किसी नज़मो ज़बत के तहत ही किसी सिस्टम के तहत भी चलती है। ते वो जिहड़ा कायनात बनाने वाला ना उस बंदे नूं अपना नायब बनाया, उस अपना खलीफा बनाया है। हाँ जी, ते हुण इस जमीन उत्ते भेजिया भी तू जाके उत्थे जमीन दे उत्ते अदल कर, नज़मो नस्क जिहड़ा ना जिवें मैं पे चलाना ना कायनात दा, ते अदल दा मतलब हुंदा है कि जिहड़ी शै जिथे होनी चाहिदी है उहनूं उत्थे रखो, ते जदों जिहड़ी शै जिथे उहदा मुकाम है उत्थे रवे ते सारे सिलसिले सारी मशीन ठीक काम करदी है। ਉਹਦੇ ਵਿੱਚ ਥੋੜਾ ਜਿਹਾ ਵੀ ਤਵਾਜ਼ਨ ਜਿਹੜਾ ਨਾ ਉਹ ਅੱਗੇ ਪਿੱਛੇ ਹੋਵੇ ਤੇ ਉਹ ਫਿਰ ਕੰਮ ਖਰਾਬ ਹੋ ਜਾਂਦਾ। ਇਸੇ ਵਾਸਤੇ ਵੇਖ ਲਓ ਇਹ ਜਿਹੜੀਆਂ ਕੌਮਾਂ ਤਰੱਕੀ ਕਰ ਗਈਆਂ, ਜਿਹੜੇ ਮੁਲਕ ਤਰੱਕੀ ਕਰ ਗਏ ਉਹਨਾਂ ਦੇ ਵਿੱਚ ਕੋਈ ਇਹ ਨਹੀਂ ਵੀ ਉਹਨਾਂ ਕੋਲ ਬੰਦੇ ਢੇਰ ਨੇ ਜਾਂ ਉਹਨਾਂ ਦੇ ਕੋਲ ਵਸਾਇਲ ਢੇਰ ਨੇ, ਉਹਨਾਂ ਦੇ ਵਿੱਚ ਅਦਲ ਹੈ। ਜਦੋਂ ਤੁਸੀਂ ਅਦਲ ਕਰਦੇ ਹੋ ਤੇ ਫਿਰ ਮੈਰਿਟ ਦੇ ਉੱਤੇ ਚੀਜ਼ਾਂ ਜਿਹੜੀਆਂ ਨਾ ਟੈਲੈਂਟ ਜਿਹੜਾ ਉਹ ਉੱਤੇ ਆ ਜਾਂਦਾ, ਤੇ ਜਿੱਥੇ ਅਦਲ ਨਹੀਂ ਉੱਥੇ ਮੈਰਿਟ ਦੇ ਉੱਤੇ ਲੋਕ ਉੱਤੇ ਨਹੀਂ ਆਉਂਦੇ, ਉੱਤੇ ਉਹ ਬਾਂਦਰ ਆ ਜਾਂਦੇ ਨੇ ਜਿਹਨਾਂ ਸਾਰੇ ਸਲੂਟ ਮਾਰਦੇ ਨੇ, ਉਹ ਫਿਰ ਬਾਂਦਰ ਜਿਹੜੇ ਨਾ ਉਹ ਹਰ ਸ਼ਾਂਤੀਲੀ ਲਾ ਦਿੰਦੇ ਨੇ। ਸਿਆਣੇ ਬੰਦੇ ਚਾਹੀਦੇ ਹੁੰਦੇ ਨੇ, ਸਿਆਣੇ ਤੇ ਮੁਨਸਫ। ਹੁਕਮ ਹੈ ਆਪਣੇ ਘਰਾਂ ਦੇ ਵਿੱਚ ਵੀ ਇਨਸਾਫ ਕਰੋ, ਆਪਣੀ ਸੁਸਾਇਟੀ 'ਚ ਵੀ ਇਨਸਾਫ ਕਰੋ। ਤੁਸੀਂ ਆਪਣੇ ਘਰਾਂ ਦੇ ਵਿੱਚ ਇਨਸਾਫ ਨਹੀਂ ਕਰਦੇ ਨਾ, ਅਗਰ ਆਪਣੇ ਬੱਚਿਆਂ ਦੇ ਵਿੱਚ ਵੀ, ਤੇ ਦੀਨ ਤੇ ਸਾਡਾ ਇਸ ਚੀਜ਼ ਦੇ ਉੱਤੇ ਵੀ ਇਹਨੂੰ ਵੀ ਗੁਨਾਹ ਆਉਂਦਾ ਹੈ ਔਰ ਇਹਦੇ ਤੋਂ ਮਨਾ ਕੀਤਾ ਗਿਆ ਕਿ ਆਪਣੀ ਔਲਾਦ ਦੇ ਵਿੱਚ ਵੀ ਇਨਸਾਫ ਕਰੋ। ਤੇ ਜਿੱਥੇ ਸੁਸਾਇਟੀ ਜਿਹੜੀ ਹੈ ਉਹ ਪੂਰੀ ਨਾ ਇਨਸਾਫੀ ਦਾ ਸ਼ਿਕਾਰ ਹੋਵੇ ਉੱਥੇ ਖੈਰ ਨਾਲ ਕਿੱਥੋਂ ਬਿਹਤਰੀ ਆਉਣੀ ਹੈ। ਜੀ ਇੱਥੇ ਥੋੜਾ ਜਿਹਾ ਕੰਮ ਹੈ, ਉਹ ਕੰਮ ਕਰ ਲਈਏ ਤੇ ਫਿਰ ਮਿਲਣੇ ਅਗਲੇ ਵਲੌਗ 'ਚ। ਤੇ ਅਗਲੇ ਵਲੌਗ 'ਚ ਤੁਹਾਨੂੰ ਜਿਹੜਾ ਨਾ ਫਿਰ ਕੋਈ ਮਿਊਜ਼ਿਕ ਸੁਣਾਉਂਦੇ ਆ। ਆਪਣਾ ਤੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ ਤੇ ਕੋਸ਼ਿਸ਼ ਕਰਿਆ ਕਰੋ ਕਿ ਜੋ ਸਾਡੇ ਦੀਨ ਨੇ ਸਾਡੇ ਵਾਸਤੇ ਕੁਰਾਨ ਦੇ ਵਿੱਚ ਨੁਸਖੇ ਦਿੱਤੇ ਨਾ ਜ਼ਿੰਦਗੀ ਗੁਜ਼ਾਰਨ ਦੇ, ਉਹਦੇ ਤੇ ਅਸੀਂ ਅਮਲ ਕਰ ਲਈਏ ਤੇ ਸਾਡੀ ਇਹ ਦੁਨੀਆ ਵੀ ਸੋਹਣੀ ਹੋ ਜਾਵੇ ਤੇ ਅਗਲੀ ਵੀ ਸੋਹਣੀ ਹੋ ਜਾਵੇ। ਸਲਾਮਤ ਰਹੋ, ਖੁਸ਼ ਰਹੋ, ਅੱਲਾ ਦੀ ਆਫੀਅਤ ਵਿੱਚ ਰਹੋ। ਰੱਬ ਰਾਖਾ।